ਪੰਜਾਬ ਦਾ ਪੈਟਰਨ ਪਿਛਲੇ ਸਮੇਂ ਤੋਂ ਕੀ ਰਿਹਾ ਵੀ ਜਿਹੜੇ ਲੋਕ ਆ ਉਹ ਸਰਕਾਰਾਂ ਚਲਾ ਰਹੇ ਨੇ ਵੀ ਚਾਹੇ ਉਹ ਹੜ੍ਹਾਂ ਦੀ ਮਾਰ ਹੋਵੇ, ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪਹੁੰਚਾਉਣੀ ਹੋਵੇ, ਚਾਹੇ ਉਹ ਬੇਅਦਬੀ ਦਾ ਮਸਲਾ ਹੋਵੇ, ਚਾਹੇ ਹੋਰ ਜਿਹੜੇ ਮਸਲੇ ਆ ਰਹੇ ਨੇ। ਜਿਹੜੀ ਸਰਕਾਰਾਂ ਨੇ ਉਹ ਭਾਵੇਂ ਇਸ ਤੋਂ ਪਹਿਲਾਂ ਕਾਂਗਰਸ ਦੀ ਰਹੀ ਹੈ, ਚਾਹੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ, ਚਾਹੇ ਹੁਣ ਆਮ ਆਦਮੀ ਦੀ ਹੈ, ਵੀ ਉਹ ਆਪ ਦਾ ਰੋਲ ਪਲੇ ਕਰਨ ਦੇ ਵਿੱਚ ਬੜੇ ਫੇਲੀਅਰ ਰਿਹਾ ਉਹਨਾਂ ਦਾ, ਉਹ ਬਾਰ-ਬਾਰ ਦੇਖਦੇ ਆ ਰਹੇ ਹਾਂ। ਵੀ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਵੀ ਇਹ ਗੱਲ ਕਹਿਣੀ ਕਿ ਚਿੱਟਾ ਮੁਕਾਵਾਂਗੇ, ਨਸ਼ਾ ਮੁਕਾਵਾਂਗੇ, ਉਹ ਨਹੀਂ ਹੋਇਆ। ਭਾਵੇਂ ਹੁਣ ਦੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ, ਭਾਵੇਂ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕਰਦਾ, ਵੀ ਉਹਨਾਂ ਦੇ ਵਿੱਚ ਸਾਰਿਆਂ ਦਾ ਫੇਲੀਅਰ ਰਿਹਾ। ਪੰਜਾਬ ਸਰਕਾਰ ਨੇ ਡਿਸੀਜਨ ਲਿਆ ਹੈ ਬੇਅਦਬੀ ਕਾਨੂੰਨ ਘੜਿਆ ਗਿਆ ਹੈ, ਇਹ ਇੰਡੀਵਿਜੂਅਲੀ ਡਿਸੀਜਨ ਸੀ ਜਾਂ ਫਿਰ ਸਮਾਣੇ ਮੋਰਚੇ ਵਾਲਿਆਂ ਨੇ ਭਾਈ ਗੁਰਜੀਤ ਸਿੰਘ ਹੁਣਾਂ ਨੇ ਸਰਕਾਰ ਨੂੰ ਪ੍ਰੈਸ਼ਰਾਈਜ਼ ਹੀ ਇੰਨਾ ਕਰਤਾ ਕਿ ਉਹਨਾਂ ਨੂੰ ਬੇਅਦਬੀ ਬਿੱਲ ਬਣਾਉਣਾ ਹੀ ਪਿਆ? ਨਹੀਂ, ਇਹ ਤਾਂ ਮਤਲਬ ਗੱਲ ਇਹ ਹੈ ਵੀ ਇਹ ਆਮ ਆਦਮੀ ਦੀ ਸਰਕਾਰ ਨੂੰ 4.5 ਸਾਲ ਹੋ ਚੱਲੇ ਨੇ, ਵੀ ਹੁਣ ਤੱਕ 350-400 ਤੋਂ ਉੱਪਰ ਬੇਅਦਬੀਆਂ ਹੋ ਚੁੱਕੀਆਂ ਨੇ। ਹੁਣ ਤੱਕ ਕੀ ਸਟੈਪ ਲਿੱਤੇ ਗਏ ਨੇ? ਮਾਨਵਤਾ ਦੇ ਗੁਰੂ ਵੀ ਉਹ ਕਿਸੇ ਕਾਨੂੰਨ 'ਚ ਨਹੀਂ ਬੱਝੇ ਜਾ ਸਕਦੇ, ਪਰ ਵੀ ਜਿਹੜਾ ਉਹਨਾਂ ਦਾ ਸਟੈਪ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਉਸ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਜੋ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਕੀਤਾ, ਤੇ ਉਹ ਵੱਧ ਚੜ੍ਹ ਕੇ ਕੀਤਾ ਹੈ। ਜਿਹੜਾ ਸੋਧ ਬਿੱਲ ਹੈ ਪਹਿਲੀ ਵਾਰ ਨਹੀਂ ਆਇਆ, ਇਹ 2008 ਦੇ ਵਿੱਚ ਵੀ ਸੀ, 16 ਦੇ ਵਿੱਚ ਵੀ ਸੋਧ ਕਰਨ ਦੀ ਕੋਸ਼ਿਸ਼ ਹੋਈ, 18 ਵਿੱਚ ਵੀ ਹੋਈ, ਉਹ ਨਹੀਂ ਪਾਸ ਹੋਏ ਵੀ ਪਾਰਲੀਮੈਂਟ ਨੇ ਉਸ ਚੀਜ਼ ਨੂੰ ਮਨਜ਼ੂਰੀ ਨਹੀਂ ਦਿੱਤੀ, ਉਹ ਹੁਣ ਹੋ ਗਏ। ਪਰ ਵੱਡੀ ਗੱਲ ਕੀ ਹੈ ਵੀ ਉਹੀ ਸਟੇਟ, ਉਹੀ ਡੀਪ ਸਟੇਟ ਵੀ ਬੇਅਦਬੀਆਂ ਹੁਣ ਤੱਕ ਕਰਦੀ ਆਈ ਹੈ। ਜਿਹੜੀ ਸਟੇਟ ਤੁਹਾਡੇ ਦਰਬਾਰ ਸਾਹਿਬ ਤੇ ਟੈਂਕ ਚਾੜ ਰਹੀ ਹੈ, ਜਿਹੜੀ ਸਟੇਟ ਤੁਹਾਡੀ ਆਇਡੈਂਟੀਟੀ ਨੂੰ ਦੇਖ ਕੇ ਵੀ ਉਹ ਕੋਈ ਗੁਰਦੁਆਰਾ ਸਾਹਿਬ ਦਿੱਲੀ 'ਚ ਨਹੀਂ ਛੱਡਦੀ, ਵੀ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਹੁਣ ਉਹ ਰੋਕੀ ਹੋਵੇ ਉਹਨਾਂ ਨੇ, ਵੀ ਜਿੱਥੇ ਸਟੇਟ ਸਪੌਂਸਰਡ ਜੈਨੋਸਾਈਡ ਹੈ ਸਿੱਖਾਂ ਦਾ ਹੋਇਆ ਹੋਵੇ, ਵੀ ਉਹ ਸਟੇਟ ਕਿਸ ਤਰੀਕੇ ਦੇ ਨਾਲ ਇਮਾਨਦਾਰੀ ਨਾਲ ਆਪਾਂ ਵਿਸ਼ਵਾਸ ਕਰੀਏ ਕਿ ਇਹ ਅੱਗੇ ਵੀ ਉਹ ਚੀਜ਼ਾਂ ਨਹੀਂ ਕਰੂਗੀ। ਵੀ ਜਿਹੜੀ ਸਾਡੀ ਰਵਾਇਤ ਉਹ ਹੈ ਵੀ ਜੇ ਕੋਈ ਸ਼੍ਰੀ ਦਰਬਾਰ ਸਾਹਿਬ ਦਾ ਜੰਗਲਾ ਟੱਪ ਕੇ ਬੇਅਦਬੀ ਕਰਨ ਦਾ ਜੋ ਹਾਲ ਸਿੱਖ ਸੰਗਤਾਂ ਨੇ ਉਸ ਵੇਲੇ ਉਹਦਾ ਕੀਤਾ ਦੋਸ਼ੀ ਦਾ, ਉਹੀ ਹਾਲ ਉਹ ਬੇਅਦਬੀ ਕਰਦੇ ਹਰੇਕ ਦੋਸ਼ੀ ਦਾ ਹੋਣਾ ਚਾਹੀਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜਾਬ ਦੇ ਵਿੱਚ 2027 ਦੇ ਇਲੈਕਸ਼ਨ ਬਿਲਕੁਲ ਨੇੜੇ ਆ ਔਰ ਇਸੇ ਦੇ ਮੱਦੇਨਜ਼ਰ ਤਮਾਮ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਜ਼ਿਕਰ ਵੀ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਦਾਅ ਪੇਚ ਖੇਡਿਆ, ਜਿਹਦੇ ਵਿੱਚ ਬੇਅਦਬੀ ਕਾਨੂੰਨ ਹੈ ਜਿਹੜਾ ਪਾਸ ਕੀਤਾ ਗਿਆ। ਤਾਂ ਇਸ ਨੂੰ ਲੈ ਕੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਬੇਅਦਬੀ ਬਿੱਲ ਪਾਸ ਕੀਤਾ ਹੈ, ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰੂਗਾ ਉਸ ਸ਼ਖਸ ਦੇ ਵਿਰੁੱਧ ਦੇ ਵਿੱਚ ਸਖਤ ਕਾਰਵਾਈ ਕੀਤੀ ਜਾਏਗੀ। ਇਸੇ ਨੂੰ ਲੈ ਕੇ ਤਮਾਮ ਸਾਰੇ ਸਵਾਲ ਨੇ ਔਰ ਖਾਸ ਤੌਰ ਤੇ ਇਹਨਾਂ ਤਮਾਮ ਸਾਰੇ ਸਵਾਲਾਂ ਦੇ ਵਿੱਚ ਸਮਾਣਾ ਟਾਵਰ ਮੋਰਚਾ ਦਾ ਭਾਈ ਗੁਰਜੀਤ ਸਿੰਘ ਫੌਜੀ ਦਾ ਜ਼ਿਕਰ ਹੋ ਰਿਹਾ, ਜਿਨ੍ਹਾਂ ਨੇ ਇੱਕ ਵੱਡਾ ਸੰਘਰਸ਼ 2 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਕੀਤਾ ਤੇ 450 ਫੁੱਟ ਦੀ ਉਚਾਈ ਦੇ ਉੱਪਰ ਲਗਾਤਾਰ ਦਿਨ ਰਾਤ ਤਤਪਰ ਹੋ ਕੇ ਡਟੇ ਹੋਏ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਦੇ ਆ। ਮੇਰੇ ਨਾਲ ਸਾਥ ਜਥੇਬੰਦੀ ਤੋਂ ਦਰਸ਼ਪ੍ਰੀਤ ਸਿੰਘ ਹੈ ਔਰ ਤਮਾਮ ਸਾਰੇ ਜਿਹੜੇ ਸਵਾਲ ਨੇ ਜਾਂ ਜਿਹੜੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਉਹਨਾਂ ਦੇ ਬਾਬਤ ਵੀ ਚਰਚਾ ਕਰਾਂਗੇ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਇੱਕ ਪਾਸੇ ਸਮਾਣਾ ਟਾਵਰ ਮੋਰਚਾ ਲੱਗਾ ਹੋਇਆ, ਸੰਗਤਾਂ ਦਾ ਵੱਡਾ ਸਮਰਥਨ ਤਾਂ ਜਿਹੜਾ ਰੋਡ ਹੈ ਉਹ ਜਾਮ ਕੀਤਾ ਹੋਇਆ ਹੈ, ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਮਨਜ਼ੂਰੀ ਦਿੱਤੀ ਗਈ ਬੇਅਦਬੀ ਬਿੱਲ ਨੂੰ, ਰਾਜਪਾਲ ਦੇ ਸਾਈਨ ਹੋਏ, ਕੱਲ੍ਹ ਨੋਟੀਫਿਕੇਸ਼ਨ ਵੀ ਹੋ ਗਿਆ। ਕਿਵੇਂ ਦੇਖਦੇ ਹੋ ਤਮਾਮ ਸਾਰੀਆਂ ਚੀਜ਼ਾਂ ਨੂੰ? ਮਤਲਬ ਇਹ ਇੱਕ ਬੜੀ ਨਾ ਦੇਖਣ ਵਾਲੀ ਗੱਲ ਹੈ ਕਿ ਪੋਜ਼ਿਟਿਵਿਟੀ ਜਿਹੜੀ ਆਉਂਦੀ ਹੈ ਇਹਨਾਂ ਚੀਜ਼ਾਂ ਦੀ, ਵੀ ਜਿਹੜੀਆਂ ਮਤਲਬ ਪੰਜਾਬ ਦਾ ਪੈਟਰਨ ਪਿਛਲੇ ਸਮੇਂ ਤੋਂ ਕੀ ਰਿਹਾ ਵੀ ਜਿਹੜੇ ਲੋਕ ਆ ਉਹ ਸਰਕਾਰਾਂ ਚਲਾ ਰਹੇ ਨੇ, ਵੀ ਚਾਹੇ ਉਹ ਹੜ੍ਹਾਂ ਦੀ ਮਾਰ ਹੋਵੇ, ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪਹੁੰਚਾਉਣੀ ਹੋਵੇ, ਚਾਹੇ ਉਹ ਬੇਅਦਬੀ ਦਾ ਮਸਲਾ ਹੋਵੇ, ਚਾਹੇ ਹੋਰ ਜਿਹੜੇ ਮਸਲੇ ਆ ਰਹੇ ਨੇ, ਵੀ ਹਾਂ ਇਹ ਆਪਾਂ ਗੱਲ ਕਹਿੰਦੇ ਹਾਂ ਵੀ ਜਿਹੜੀ ਸਰਕਾਰਾਂ ਨੇ ਉਹ ਭਾਵੇਂ ਇਸ ਤੋਂ ਪਹਿਲਾਂ ਕਾਂਗਰਸ ਦੀ ਰਹੀ ਹੈ, ਚਾਹੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ, ਚਾਹੇ ਹੁਣ ਆਮ ਆਦਮੀ ਦੀ ਹੈ, ਵੀ ਉਹ ਆਪ ਦਾ ਰੋਲ ਪਲੇ ਕਰਨ ਦੇ ਵਿੱਚ ਬੜੇ ਫੇਲੀਅਰ ਰਿਹਾ ਉਹਨਾਂ ਦਾ, ਉਹ ਬਾਰ-ਬਾਰ ਦੇਖਦੇ ਆ ਰਹੇ ਹਾਂ।
ਵੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਵੀ ਇਹ ਗੱਲ ਕਹਿਣੀ ਕਿ ਚਿੱਟਾ ਮੁਕਾਵਾਂਗੇ, ਨਸ਼ਾ ਮੁਕਾਵਾਂਗੇ, ਉਹ ਨਹੀਂ ਹੋਇਆ। ਭਾਵੇਂ ਹੁਣ ਦੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ, ਭਾਵੇਂ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕਰਦਾ, ਵੀ ਉਹਨਾਂ ਦੇ ਵਿੱਚ ਸਾਰਿਆਂ ਦਾ ਫੇਲੀਅਰ ਰਿਹਾ। ਪਰ ਵੱਡੀ ਗੱਲ ਦੇਖਣ ਨੂੰ ਕੀ ਮਿਲਦੀ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਵੀ ਉਹਨਾਂ ਨੇ ਆਪਦਾ ਜਿਹੜਾ ਫਰਜ਼ ਆਪਦੇ ਮਤਲਬ ਪੰਜਾਬ ਦੇ ਪ੍ਰਤੀ ਨਿਭਾ ਰਹੇ ਨੇ। ਵੀ ਆਪਾਂ ਗੱਲ ਕਰੀਏ ਵੀ 1.25 ਸਾਲ ਹੋ ਗਿਆ ਟਾਵਰ ਤੇ ਬੈਠੇ ਰਹਿਣਾ, ਤੇ ਥਾਂ ਵੀ ਕੋਈ ਐਡੀ ਨਹੀਂ ਕਿ ਬੰਦਾ ਜਿੱਥੇ ਸੈਰ ਸਪਾਟਾ ਕਰ ਲੇ। ਮਤਲਬ ਕਿਸੇ ਨੂੰ ਕਹਿ ਲਓ ਵੀ ਸਖਤ ਜੇਲ੍ਹ ਵੀ ਹੁੰਦੀ ਆ ਤਾਂ ਉੱਥੇ ਵੀ 6x6 ਦਾ ਕਮਰਾ ਤਕਰੀਬਨ ਹੁੰਦਾ ਹੈ ਘੱਟੋ ਘੱਟ, ਜਿੱਥੇ ਬੰਦਾ ਤੁਰ ਫਿਰ ਸਕਦਾ, ਬੰਦਾ ਬਾਹਰ ਵੀ ਜਾ ਸਕਦਾ। ਸ਼ਾਇਦ ਹੋ ਸਕਦਾ ਤੁਸੀਂ ਵੀਡੀਓ ਦੇਖੀ ਹੋਵੇ ਵੀ ਜਦੋਂ ਜ਼ੋਰ ਦੀ ਹਨੇਰ ਆ ਰਿਹਾ, ਕੋਲੇ ਦੇ ਵਿੱਚ ਪਾਣੀ ਪਿਆ ਹੋਇਆ ਤਾਂ ਡੁੱਕ ਡੋਲੇ ਖਾ ਰਿਹਾ, ਤੇ ਉਸ ਵੇਲੇ ਬੰਦੇ ਦੇ ਹਾਲਾਤ ਕੀ ਹੋਣਗੇ? ਬਿਲਕੁਲ ਵੀ ਇਹ ਹੈ ਵੀ ਇੱਕ ਤਾਂ ਗਰਾਊਂਡ ਲੈਵਲ ਤੇ ਇੱਕ ਬੰਦਾ ਬੈਠਾ 4-450 ਫੁੱਟ ਦੀ ਉਚਾਈ ਤੇ ਹੈ, ਟਾਵਰ ਦੇ ਉੱਤੇ ਬੈਠਾ ਏ, ਤੇ ਉੱਥੇ ਜਿਹੜਾ ਮਾਹੌਲ ਹੈ ਉਹ ਕੀ ਹੋਊਗਾ, ਕੀ ਮਤਲਬ ਉਹਨਾਂ ਦੇ ਸਰਕਮਸਟੈਂਸਿਸ ਨੇ ਉਹ। ਪਰ ਇਹ ਹੈ ਗੱਲ ਵੀ ਜਿਹੜੀ ਵੱਡੀ ਗੱਲ ਆਉਂਦੀ ਹੈ ਦੇਖਣ ਨੂੰ ਕਿ ਉਹਨਾਂ ਦਾ ਜਿਹੜਾ ਸੰਘਰਸ਼ ਕੀਤਾ ਹੋਇਆ ਹੈ ਵੀ ਉਹ ਉਹਨਾਂ ਨੇ ਪੂਰ ਚੜਾਇਆ। ਵੱਡੀ ਗੱਲ ਕਿ ਸਿੱਖਾਂ ਦੇ ਮਾਨਵਤਾ ਦੇ ਗੁਰੂ ਵੀ ਉਹ ਕਿਸੇ ਕਾਨੂੰਨ 'ਚ ਨਹੀਂ ਬੱਝੇ ਜਾ ਸਕਦੇ, ਪਰ ਵੀ ਜਿਹੜਾ ਉਹਨਾਂ ਦਾ ਸਟੈਪ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਉਸ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਜੋ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਕੀਤਾ, ਤੇ ਉਹ ਵੱਧ ਚੜ੍ਹ ਕੇ ਕੀਤਾ ਹੈ। ਸੋ ਬੜੀ ਇੱਕ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਸਿੱਖ ਅਤੇ ਪੰਜਾਬੀ ਜਿਹੜੇ ਸੰਘਰਸ਼ ਕਰਦੇ ਆ ਰਹੇ ਨੇ, ਉਹਨਾਂ ਨੂੰ ਛੋਟੀ ਛੋਟੀ ਜਿਹੜੀ ਜਿੱਤਾਂ ਨੇ ਉਹ ਹੁਣ ਮਿਲ ਰਹੀਆਂ ਨੇ। ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਚਾਉਣ ਦੀ ਗੱਲ ਹੋਵੇ, ਚਾਹੇ ਉਹ ਬੇਅਦਬੀ ਕਾਨੂੰਨ ਨੂੰ ਲੈ ਕੇ ਗੱਲ ਹੋਵੇ, ਚਾਹੇ ਇਸ ਤੋਂ ਬਾਅਦ ਦੀ ਹੁਣ BBMP ਦੀ ਲੜਾਈ ਹੈ ਵੀ ਉਹ ਵੀ ਜਿਹੜੀਆਂ ਅਗਲੀਆਂ ਲੜਾਈਆਂ ਨੇ, ਪਰ ਉਸ ਦੇ ਵਿੱਚ ਜਿਹੜੀ ਇੱਕ ਆਸ ਦੀ ਕਿਰਨ ਹੈ ਵੀ ਉਹ ਬੜੀ ਸਿੱਖਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਦਿਖ ਰਹੀ ਹੈ। ਆਮ ਕਰਕੇ ਵੀ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਨੇੜੇ ਆ ਕੇ ਤੇ ਜਿਹੜਾ ਮਸਲਾ ਸੀ ਹੱਲ ਕਰਤਾ, ਪਰ ਇਸ ਤੋਂ ਪਹਿਲਾਂ 4 ਸਾਲ ਦਾ ਸਮਾਂ ਲੰਘਿਆ, ਇਹਨਾਂ ਮਸਲਿਆਂ ਦੇ ਉੱਪਰ ਸੱਤਾ ਦੇ ਵਿੱਚ ਆਏ, ਪਰ 4 ਸਾਲ ਸੱਤਾ ਹੰਢਾਉਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 400 ਦੇ ਨੇੜੇ ਬੇਅਦਬੀਆਂ ਹੋ ਗਈਆਂ। ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਦੇਖੋ ਵੀ ਇਹ ਗੱਲ ਜਿਹੜੀ ਸਟੇਟ ਨੇ ਜ਼ਿੰਮੇਵਾਰੀ ਚੱਕੀ ਹੁੰਦੀ ਹੈ ਨਾ, ਮਤਲਬ ਵੀ ਇਹ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ 47 ਦੇ ਵਿੱਚ ਜੋ ਵਾਅਦੇ ਸੀ ਉਸ ਵਾਅਦਿਆਂ ਦੇ ਮੁਤਾਬਕ ਇਹ ਇੰਡੀਆ ਸਟੇਟ ਦੇ ਵਿੱਚ ਵਸਦਾ ਪੰਜਾਬ ਸਿੱਖਾਂ ਨੂੰ ਕਬੂਲ ਹੀ ਨਹੀਂ ਸੀ। ਪਰ ਫਿਰ ਵੀ ਜੇ ਕਿਸੇ ਮਤਲਬ ਇੱਕ ਮਸ਼ੀਨਰੀ ਨੇ ਇਹਨੇ ਜ਼ਿੰਮੇਵਾਰੀ ਚੱਕੀ ਕਿ ਅਸੀਂ ਸਿੱਖਾਂ ਨੂੰ ਉਹ ਚੀਜ਼ ਪ੍ਰੋਵਾਈਡ ਕਰਾਵਾਂਗੇ, ਉਹ ਚਲੋ ਸਮੇਂ-ਸਮੇਂ ਸਿਰ ਫੇਲੀਅਰ ਹੈ ਜਿਹੜੇ ਉਹ ਸਰਕਾਰ ਦੇ ਦਿਖੇ, ਚਾਹੇ 84 ਵੇਲੇ ਦਰਬਾਰ ਸਾਹਿਬ ਤੇ ਟੈਂਕ ਚਾੜ੍ਹਨ ਦੇ ਹੋਵੇ, ਸਿੱਖਾਂ ਦੀ ਨਸਲ ਕੁਸ਼ੀ ਹੋਵੇ, ਪਾਣੀਆਂ ਦੇ ਮਸਲੇ 'ਤੇ ਹੋਵੇ, ਚਾਹੇ 2015 ਦਾ ਬੇਅਦਬੀ ਕਾਂਡ ਹੋਵੇ, ਤੇ ਸਾਰੇ ਉਸ ਤੋਂ ਬਾਅਦ ਚੱਲਦੇ ਆ ਰਹੇ ਨੇ ਵੀ ਉਹ ਸਟੇਟ ਦੀ ਫੇਲੀਅਰ ਆ ਰਿਹਾ ਹੈ। ਹੁਣ ਜਿਹੜਾ ਕਾਨੂੰਨ ਬਣਿਆ ਉਸ ਦੇ ਵਿੱਚ ਵੱਡੀ ਗੱਲ ਕੀ ਹੈ ਵੀ ਜਿਹੜੀ ਸਜ਼ਾ ਹੈ ਵੀ ਉਹ 10 ਕੁ ਸਾਲਾਂ ਦੀ ਕੁਸ਼ਕ ਕੀਤੀ ਹੈ ਇਹਨਾਂ ਨੇ, ਉਮਰ ਘੱਟੋ ਘੱਟ 10 ਸਾਲ ਤੇ ਵੱਧੋ ਵੱਧ ਉਮਰ ਕੈਦ ਕਰਤੀ, ਤੇ ਜੁਰਮਾਨਾ 5 ਤੋਂ 25 ਲੱਖ ਦਾ ਕਰਤਾ ਵੀ ਘੱਟੋ ਘੱਟ 5 ਲੱਖ ਤੇ ਵੱਧੋ ਵੱਧ 25 ਲੱਖ ਜਿਹੜਾ ਜੁਰਮਾਨਾ ਦੇਣਾ ਪਊਗਾ। ਵੀ ਉਹਨਾਂ ਨੇ ਸਟੈਪ ਤਾਂ ਚੱਕਿਆ, ਪਰ ਜਿਹੜੀ ਹੁਣ ਤੱਕ ਬੇਅਦਬੀਆਂ ਹੋ ਚੁੱਕੀਆਂ ਨੇ ਉਹਨਾਂ ਦਾ ਕੀ ਹੈ ਵੀ ਚਾਹੇ ਉਹ ਬੁਰਜ ਜਵਾਹਰ ਸਿੰਘ ਵਾਲੇ ਦੇ ਜਿਹੜੇ ਉੱਥੇ ਹੋਈ ਹੈ ਸਭ ਤੋਂ ਪਹਿਲੀ ਬੇਅਦਬੀ, ਉੱਥੇ ਪੋਸਟਰ ਲੱਗਦੇ ਨੇ ਭਨਿਆਰਾ ਵਾਲਾ ਬੇਅਦਬੀ ਕਰਦਾ ਏ, ਸੋ ਸੱਸਾ ਸਾਧ ਬੇਅਦਬੀਆਂ ਹੁੰਦੀਆਂ ਨੇ ਜਿਹੜੀਆਂ ਕਰਦੇ ਆ ਬਾਦਲ ਸਰਕਾਰ ਵੇਲੇ ਹੁੰਦੀਆਂ ਨੇ, ਕਾਂਗਰਸ ਵੇਲੇ ਹੁੰਦੀਆਂ ਨੇ। ਹੁਣ ਸਮੇਂ ਦੇ ਵਿੱਚ ਇਹ ਹੋ ਚੁੱਕਿਆ ਹੈ ਕਿ ਬਹੁਤੇ ਪਿੰਡਾਂ ਦੇ ਵਿੱਚ ਜੇ ਕਿਤੇ ਬੇਅਦਬੀ ਹੁੰਦੀ ਹੈ ਤਾਂ ਪਿੰਡ ਵਾਲੇ ਉਸ ਬੇਅਦਬੀ ਨੂੰ ਦੱਬਣ ਤੱਕ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਮਸਲਾ ਬਾਹਰ ਨਾ ਜਾਵੇ। ਮਤਲਬ ਇਹ ਰੀਸੈਂਟ ਬਾਅਦ ਦੇ ਇਲਾਕਿਆਂ ਦੇ ਵਿੱਚ ਹੋ ਚੁੱਕੀ ਹੈ ਗੱਲ ਕਿ ਬਾਹਰ ਦੀ ਗੱਲ ਜੇ ਨਹੀਂ ਕਰਦੇ ਆਪਾਂ, ਤੇ ਪਰ ਜਿਹੜੀ ਇਹ ਗੱਲ ਹੈ ਵੀ ਜਿਹੜੀ ਹੁਣ ਤੱਕ ਦੀ ਬੇਅਦਬੀਆਂ ਹੋਈਆਂ ਨੇ ਉਹਨਾਂ ਦਾ ਇਨਸਾਫ ਕਿੱਥੇ ਆ। ਤੇ ਇੱਕ ਵੱਡੀ ਗੱਲ ਹੈ ਜਿਹੜਾ ਵੀ ਸੱਥ ਵਜੋਂ ਵੀ ਅਸੀਂ ਇਹ ਚੀਜ਼ ਜਿਹੜੀ ਸਮਝ ਰੱਖਦੇ ਹਾਂ ਕਿ ਬੇਅਦਬੀਆਂ ਨੂੰ ਠੱਲ ਕਿਤੇ ਨਾ ਕਿਤੇ ਪੈ ਸਕਦੀ ਹੈ, ਪਰ ਜਿਹੜਾ ਇਨਸਾਫ ਹੈ ਉਹ ਗੁਰ ਰਵਾਇਤਾਂ ਦੇ ਅਨੁਸਾਰ ਹੀ ਹੋਊਗਾ। ਵੀ ਜਿਹੜਾ ਸਾਨੂੰ ਮਤਲਬ ਵੀ ਸਾਡਾ ਫਰਮਾਨ ਹੈ ਸਾਨੂੰ ਹੋਇਆ ਕਿ ਗੁਰ ਕੀ ਨਿੱਦਾ ਸੁਣੇ ਨਾ ਕਾਨ, ਭੇਟ ਕਰੋ ਤੇ ਸੰਕਰ ਪਾਨ, ਵੀ ਜਿਹੜੀ ਸਾਡੀ ਰਵਾਇਤ ਉਹ ਹੈ ਵੀ ਜੇ ਕੋਈ ਸ਼੍ਰੀ ਦਰਬਾਰ ਸਾਹਿਬ ਦਾ ਜੰਗਲਾ ਟੱਪ ਕੇ ਬੇਅਦਬੀ ਕਰਨਾ ਦਾ ਜੋ ਹਾਲ ਸਿੱਖ ਸੰਗਤਾਂ ਨੇ ਉਸ ਵੇਲੇ ਉਹਦਾ ਕੀਤਾ ਦੋਸ਼ੀ ਦਾ, ਉਹੀ ਹਾਲ ਉਹ ਬੇਅਦਬੀ ਕਰਦੇ ਹਰੇਕ ਦੋਸ਼ੀ ਦਾ ਹੋਣਾ ਚਾਹੀਦਾ। ਮਤਲਬ ਜਿਹੜੀ ਸਟੇਟ ਮਤਲਬ ਵੱਡੀ ਜਿਹੜੇ ਕਨਸੈਪਟ ਦੇ ਵਿੱਚ ਸਮਝਣ ਦੀ ਗੱਲ ਹੈ ਵੀ ਜਿਹੜੀ ਸਟੇਟ ਤੁਹਾਡੇ ਦਰਬਾਰ ਸਾਹਿਬ ਤੇ ਟੈਂਕ ਚਾੜਦੀ ਹੈ, ਜਿਹੜੀ ਇੱਕ ਸਟੇਟ ਦੀ ਡੀਪ ਸਟੇਟ ਦੀ ਪਾਲਿਸੀ ਹੁੰਦੀ ਹੈ ਵੀ ਤੁਹਾਡੇ ਰਿਲੀਜੀਅਸ ਸੈਂਟੀਮੈਂਟ ਹਰਟ ਕਰਕੇ ਵੀ ਇਹ ਮਤਲਬ ਬੇਅਦਬੀ ਜਿਹੜਾ ਸੋਧ ਬਿੱਲ ਹੈ ਪਹਿਲੀ ਵਾਰ ਨਹੀਂ ਆਇਆ, ਇਹ 2008 ਦੇ ਵਿੱਚ ਵੀ ਸੀ, 16 ਦੇ ਵਿੱਚ ਵੀ ਸੋਧ ਕਰਨ ਦੀ ਕੋਸ਼ਿਸ਼ ਹੋਈ, 18 ਵਿੱਚ ਵੀ ਹੋਈ, ਉਹ ਨਹੀਂ ਪਾਸ ਹੋਏ ਵੀ ਪਾਰਲੀਮੈਂਟ ਨੇ ਉਸ ਚੀਜ਼ ਨੂੰ ਮਨਜ਼ੂਰੀ ਨਹੀਂ ਦਿੱਤੀ, ਉਹ ਹੁਣ ਹੋ ਗਏ। ਪਰ ਵੱਡੀ ਗੱਲ ਕੀ ਹੈ ਵੀ ਉਹੀ ਸਟੇਟ ਉਹੀ ਡੀਪ ਸਟੇਟ ਵੀ ਬੇਅਦਬੀਆਂ ਹੁਣ ਤੱਕ ਕਰਦੀ ਆਈਆਂ ਨੇ। ਮਿਨੋਰਟੀ ਦੇ ਨਾਲ ਜੋ ਕੁਝ ਹੋ ਰਿਹਾ ਜਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਉਹ ਸਮਝਣ ਦੀ ਬੜੀ ਲੋੜ ਹੈ ਵੀ ਜਿਹੜੀ ਸਟੇਟ ਤੁਹਾਡੇ ਦਰਬਾਰ ਸਾਹਿਬ ਤੇ ਟੈਂਕ ਚਾੜ ਰਹੀ ਹੈ
ਜਿਹੜੀ ਸਟੇਟ ਤੁਹਾਡੀ ਆਇਡੈਂਟੀਟੀ ਨੂੰ ਦੇਖ ਕੇ ਵੀ ਉਹ ਕੋਈ ਗੁਰਦੁਆਰਾ ਸਾਹਿਬ ਦਿੱਲੀ 'ਚ ਨਹੀਂ ਛੱਡਦੀ ਵੀ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਹੁਣ ਉਹ ਰੋਕੀ ਹੋਵੇ ਉਹਨਾਂ ਨੇ, ਵੀ ਜਿੱਥੇ ਸਟੇਟ ਸਪਾਂਸਰਡ ਜੈਨੋਸਾਈਡ ਹੈ ਸਿੱਖਾਂ ਦਾ ਹੋਇਆ ਹੋਵੇ ਵੀ ਉਹ ਸਟੇਟ ਕਿਸ ਤਰੀਕੇ ਦੇ ਨਾਲ ਇਮਾਨਦਾਰੀ ਨਾਲ ਆਪਾਂ ਵਿਸ਼ਵਾਸ ਕਰੀਏ ਕਿ ਇਹ ਅੱਗੇ ਵੀ ਉਹ ਚੀਜ਼ਾਂ ਨਹੀਂ ਕਰੂਗੀ। ਮਤਲਬ ਕਾਨੂੰਨ ਬਣਨਾ ਚੰਗੀ ਗੱਲ ਹੈ ਵੀ ਉਹ ਇੱਕ ਜਿਹੜੀ ਸਟੇਟ ਦੇ ਵਿੱਚ ਰਹਿੰਦੇ ਜਿਹੜਾ ਇੱਕ ਲੀਗਲ ਸਟਰਕਚਰ ਆ ਉਸ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਹਦੀ ਇੰਪਲੀਮੈਂਟੇਸ਼ਨ ਹੈ ਉਹ ਸਭ ਤੋਂ ਵੱਡੀ ਗੱਲ ਹੋਊਗੀ। ਉਹ ਸਵਾਲ ਆਮ ਆਦਮੀ 'ਤੇ ਵੀ ਰਹੂਗਾ, ਅਗਲੇ ਆਉਣ ਵਾਲੀਆਂ ਸਰਕਾਰਾਂ 'ਤੇ ਵੀ ਰਹੂਗਾ, ਅਤੇ ਵੱਡਾ ਜਿਹੜਾ ਚਿੰਨ੍ਹ ਹੈ ਉਹ ਸਿੱਖਾਂ 'ਤੇ ਵੀ ਰਹੂਗਾ ਕਿ ਉਹਨਾਂ ਦੇ ਗੁਰੂ ਦੀ ਬੇਅਦਬੀ ਹੋਏ ਤੋਂ ਉਹ ਕੀ ਰਿਐਕਸ਼ਨ ਦਿੰਦੇ ਨੇ। ਆਮ ਕਰਕੇ ਵੀ ਵੱਡਾ ਸਵਾਲ ਹੈ ਕਿ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਜਿਹੜੇ ਵੀ ਕਾਨੂੰਨ ਪਾਸ ਹੋਏ ਆ ਜਾਂ ਜਿਹੜੇ ਇਹਨੂੰ ਪਹਿਲਾਂ ਕਾਨੂੰਨ ਬਣੇ ਹੋਏ ਆ ਉਹਨਾਂ ਦੀ ਕਿਤੇ ਨਾ ਕਿਤੇ ਦੁਰਵਰਤੋਂ ਹੁੰਦੀ ਹੈ। ਜਿਹੜਾ ਬੇਅਦਬੀ ਕਾਨੂੰਨ ਪਾਸ ਕੀਤਾ ਗਿਆ ਹੈ ਕਿਤੇ ਦੀ ਦੁਰਵਰਤੋਂ ਤਾਂ ਨਹੀਂ ਹੋਊਗੀ ਜੀ? ਨਹੀਂ, ਇਹਦੇ ਵਿੱਚ ਉਹੀ ਗੱਲ ਹੈ ਨਾ, ਤੁਸੀਂ ਇਹ ਦੇਖੋ ਕਿ ਸਿੱਖਾਂ ਵਾਸਤੇ ਜਿਵੇਂ ਮੁਸਲਮਾਨਾਂ ਵਾਸਤੇ ਮੱਕੇ ਤੋਂ ਪਰਾਂ ਉਜਾੜ ਹੈ ਅਤੇ ਸਿੱਖਾਂ ਵਾਸਤੇ ਦਰਬਾਰ ਸਾਹਿਬ ਤੋਂ ਪਰੇ ਉਜਾੜ ਹੈ। ਸਿੱਖਾਂ ਦਾ ਮਤਲਬ ਸਭ ਤੋਂ ਉੱਚਾ, ਜੇ ਅੱਜ ਮਤਲਬ ਇਤਿਹਾਸ ਦੇ ਵਿੱਚ ਸਿੱਖਾਂ ਦੀ ਇਹ ਗੱਲ ਹੋਈ ਹੈ ਵੀ ਜੇ ਕੋਈ ਮਾਂ ਆਪਦੇ ਪੁੱਤ ਨੂੰ ਕਹੇ ਕਿ ਤੂੰ ਕਹਿ ਦੇ ਮੈਂ ਸਿੱਖ ਨਹੀਂ ਹੈ ਤਾਂ ਉਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈ, ਵੀ ਇਹ ਸਿੱਖੀ ਹੈ ਜਿਹੜੀ ਸਿੱਖਾਂ ਨੂੰ ਪਿਆਰੀ ਹੈ ਸਭ ਤੋਂ ਵੱਧ ਕੇ। ਅਤੇ ਉਸ ਗੁਰੂ ਦੀ ਬੇਅਦਬੀ ਵਾਸਤੇ ਵੀ ਕੀ ਅਸ਼ੋਰਟੀਆਂ ਨੇ ਵੀ ਜਿਹੜੀ ਸਟੇਟ ਸਾਨੂੰ ਦੇਊਗੀ, ਅਤੇ ਉਹਦੀ ਅਸ਼ੋਰਟੀ ਕੀ ਸਟੇਟ ਦੇ ਰਹੀ ਹੈ ਕਿ ਜਿਹੜਾ ਬੇਅਦਬੀ ਕਰੂਗਾ ਉਹਨੂੰ 5 ਸਾਲ ਜਾਂ ਫਿਰ ਉਹਨੂੰ 10 ਸਾਲ ਜਾਂ ਉਹਨੂੰ ਉਮਰ ਕੈਦ ਹੋਊਗੀ। ਮਤਲਬ ਕਿਸੇ ਬੰਦੇ ਨੂੰ ਮਾਰੇ 'ਤੇ ਵੀ ਉਹੀ ਚੀਜ਼ ਹੈ, ਅਤੇ ਜਿਹੜਾ ਸਾਡਾ ਗੁਰੂ ਹੈ ਉਹਦੇ ਮਾਰੇ ਦੀ ਉਹਨਾਂ ਨੇ ਜਿਹੜੀ ਇੱਕ ਤਰੀਕੇ ਨਾਲ ਕਹਦੀ ਰਕਮ ਜਿਹੜੀ ਰੱਖੀ ਹੋਈ ਹੈ ਵੀ ਤੁਸੀਂ ਬੇਅਦਬੀ ਕਰੋ ਅਤੇ ਉਹਦੀ ਰਕਮ ਹੈ 25 ਲੱਖ ਰੁਪਇਆ ਜੁਰਮਾਨਾ, ਉਹ ਭਰੋ, ਠੀਕ ਹੈ, ਆਪ ਦਾ ਤੁਸੀਂ ਜਿਸ ਤਰੀਕੇ ਮਰਜ਼ੀ ਨਾਲ ਲੀਗਲ ਲੜਾਈ ਲੜੋ ਅਤੇ ਤੁਸੀਂ ਬਾਹਰ ਵੀ ਆਓ। ਜੋ ਗੁਰੂ ਗ੍ਰੰਥ ਸਾਹਿਬ ਦੀ ਸ਼ਖਸੀਅਤ, ਜੋ ਸਤਿਕਾਰ ਸਿੱਖਾਂ ਵਾਸਤੇ ਹੈ ਉਹ ਇੰਡੀਅਨ ਸਟੇਟ ਵਾਸਤੇ ਨਹੀਂ ਹੈ। ਉਹਨਾਂ ਸਾਡੇ ਵਾਸਤੇ ਵੀ ਸਭ ਤੋਂ ਉੱਚੀ ਚੀਜ਼ ਹੈ, ਉੱਚੀ ਸ਼ਖਸੀਅਤ ਹੈ ਵੀ ਉਹ ਗੁਰੂ ਗ੍ਰੰਥ ਸਾਹਿਬ ਹੈ। ਪਰ ਕੀ ਇੰਡੀਅਨ ਸਟੇਟ ਵਾਸਤੇ, ਮੇਰਾ ਸਵਾਲ ਹੈ ਕਿ ਇੰਡੀਅਨ ਸਟੇਟ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਜਿਹੜਾ ਉੱਡਾ ਵੱਡਾ ਹੈ ਕਿ ਨਹੀਂ ਹੈ? ਸੋ ਇਹ ਗੱਲ ਵਿਚਾਰਨ ਦੀ ਬੜੀ ਪੈਣੀ ਆਪਾਂ ਨੂੰ ਕਿ ਚੰਗੀ ਗੱਲ ਹੈ ਵੀ ਕੋਸ਼ਿਸ਼ ਸਰਕਾਰ ਨੇ ਵੀ ਕੀਤੀ ਹੈ, ਵੀ ਕੋਸ਼ਿਸ਼ ਸਿੱਖਾਂ ਨੇ ਵੀ ਕੀਤੀ ਹੈ, ਜਿਹੜਾ ਉੱਡਾ ਪ੍ਰੈਸ਼ਰ ਬਣਾਇਆ ਕਿ ਜਿੰਨਾ ਲੀਗਲ ਟਰਮਸ ਦੇ ਵਿੱਚ ਹੋ ਸਕੇ ਉਹਨਾਂ ਕਰਿਆ ਜਾਵੇ। ਪਰ ਵੱਡੀ ਗੱਲ ਜਿਹੜੀ ਸੋਚਣ ਦੀ ਇਹ ਹੈ ਕਿ ਉਹਨਾਂ ਦੀ ਇੰਪਲੀਮੈਂਟੇਸ਼ਨ ਉਸ ਰਵਾਇਤਾਂ ਦੇ ਅਨੁਸਾਰ ਹੋ ਸਕੇਗੀ, ਜਿਹੜਾ ਦਰਜਾ ਸਿੱਖਾਂ ਦੀ ਨਜ਼ਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੈਗਾ ਉਹ ਇਹ ਸਟੇਟ ਮੇਨਟੇਨ ਰੱਖ ਸਕੂਗੀ ਕਿ ਨਹੀਂ ਰੱਖ ਸਕੂਗੀ। SGPC ਦੇ ਬਹੁਤ ਸਾਰੇ ਅੰਤਰਿੰਗ ਕਮੇਟੀ ਮੈਂਬਰ ਨੇ ਜਿਹੜੇ ਕਿਤੇ ਨਾ ਕਿਤੇ ਸਵਾਲ ਕਰਦੇ ਨੇ ਜਾਂ ਆਪ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਨੇ। ਬੀਬਾ ਕਰਨਜੋਤ ਕੌਰ ਦਾ ਲਗਾਤਾਰ ਪਿਛਲੇ ਦਿਨਾਂ ਤੋਂ ਬਹੁਤ ਸਾਰੇ ਮਸਲਿਆਂ ਦੇ ਉੱਪਰ ਬਿਆਨ ਆ ਰਿਹਾ, ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਕਹਿੰਦੇ ਇਹ ਜਿਹੜਾ ਕਾਨੂੰਨ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਿਆ ਜਾਊ, ਇਹਦੇ ਨਾਲ ਸੰਗਤ ਦੇ ਵਿੱਚ ਭੈ ਨਹੀਂ ਰਹਿਣਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤਾ ਇਹ ਸਮਾਣਾ ਮੋਰਚਾ ਨੇ ਗੋਡਿਆਂ ਭਾਰ ਕੀਤਾ, ਪ੍ਰੈਸ਼ਰ ਸੀਗਾ ਸਾਰਾ। ਨਹੀਂ, ਇਹ ਗੱਲ ਦੇਖੋ ਵੀ ਕਿਸੇ ਚੀਜ਼ ਨੂੰ ਮਤਲਬ ਹੁਣ ਤੱਕ ਦੀ ਜਿਹੜੇ ਕਾਨੂੰਨ ਬਣਦੇ ਆਏ ਨੇ ਵੀ ਪਹਿਲਾਂ ਜਿਹੜਾ 2016 ਦੇ ਵਿੱਚ IPC CRPC ਨੂੰ ਚੇਂਜ ਕਰਨ ਦੀ ਗੱਲ ਹੋਈ ਸੀ ਵੀ 295AA ਜਿਹੜੀ ਧਾਰਾ ਐਡ ਕਰਾਉਣ ਦੀ ਗੱਲ ਹੋਈ ਸੀ, ਉਦੋਂ ਚੀਜ਼ ਨਹੀਂ ਹੋਈ। ਵੀ ਇਹ ਲੋਕ ਲਹਿਰ ਹੁੰਦੀ ਹੈ ਵੀ ਜਿਹੜੀ ਚੀਜ਼ ਲੋਕਾਂ ਵੱਲੋਂ ਚਲਾਈ ਜਾਂਦੀ ਹੈ, ਜੋ ਸਤਿਕਾਰ ਮਤਲਬ ਭਾਈ ਗੁਰਜੀਤ ਸਿੰਘ ਨੇ ਆਪਦੇ ਮਨ ਦੇ ਵਿੱਚ ਸੋਚਿਆ ਹੋਊਗਾ ਜਾਂ ਉਹਨਾਂ ਸਿੱਖਾਂ ਨੇ ਸੋਚਿਆ ਹੋਊਗਾ, ਜਿਹੜੀ ਗੱਲ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸਤਿਕਾਰ ਹੈ ਸਰਬ ਉੱਚ ਹੈ ਅਤੇ ਉਹ ਮੇਨਟੇਨ ਹੋਣਾ ਚਾਹੀਦਾ ਹੈ। ਸੋ ਉਸ ਦੇ ਵਿੱਚ ਮਤਲਬ ਇਹ ਗੱਲ ਕਿ ਸਰਕਾਰ ਨੂੰ ਵੀ ਆਪਦੀ 2027 ਦੀਆਂ ਇਲੈਕਸ਼ਨਾਂ ਦਿਖਦੀਆਂ ਨੇ ਵੱਡੇ ਕੰਸਟਰਕਟ ਦੇ ਵਿੱਚ, ਜਿੱਥੇ ਪੂਰੇ ਦੇਸ਼ ਦੇ ਵਿੱਚ RSS BJP ਦਾ ਦਬਦਬਾ ਹੋ ਰਿਹਾ, ਉਹ ਜਿੱਥੇ ਹਿੰਦੂਤਵਾਦੀ ਪਾਲਿਸੀ ਅਪਣਾ ਕੇ ਇੱਕ ਪੋਲਰਾਈਜੇਸ਼ਨ ਕਰ ਰਹੇ ਨੇ ਸਿਆਸਤ ਦੀ, ਵੀ ਉਸੇ ਤਰੀਕੇ ਦੇ ਵਿੱਚ ਵੀ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਦਾ ਚੇਂਜ ਹੋਣ ਵਾਲਾ ਹੈ ਵੀ ਉਸ ਦੇ ਵਿੱਚ ਵਸਦੀ ਸਿੱਖ ਜਿਹੜੀ ਗਿਣਤੀ ਹੈ ਉਹਨੂੰ ਖੁਸ਼ ਕਰਨ ਵਾਸਤੇ ਵੋਟਾਂ ਦੀ ਐਡਜਸਟਮੈਂਟ ਪੋਲਰਾਈਜੇਸ਼ਨ ਉਸ ਹਿਸਾਬ ਨਾਲ ਹੋਊਗੀ। ਉਹਨਾਂ ਚੀਜ਼ਾਂ ਦੇ ਵਾਸਤੇ 2027 ਨੂੰ ਮੱਦੇ ਨਜ਼ਰ ਰੱਖਦੇ ਹੋਏ ਡੀਪ ਸਟੇਟ ਦਾ ਜਿਹੜਾ ਇੱਕ ਸਟੈਪ ਸੀ ਵੀ ਉਹ ਬੇਅਦਬੀ ਸੋਧ ਬਿੱਲ ਹੈ ਜਿਹੜਾ ਉਹ ਹੈ। ਨਹੀਂ, ਤੁਹਾਡਾ ਕੀ ਮੰਨਣਾ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਪੰਜਾਬ ਸਰਕਾਰ ਨੇ ਡਿਸੀਜਨ ਲਿਆ ਹੈ ਬੇਅਦਬੀ ਕਾਨੂੰਨ ਘੜਿਆ ਗਿਆ ਹੈ, ਇਹ ਇੰਡੀਵਿਜੂਅਲੀ ਡਿਸੀਜਨ ਸੀ ਜਾਂ ਫਿਰ ਸਮਾਣੇ ਮੋਰਚੇ ਵਾਲਿਆਂ ਨੇ ਭਾਈ ਗੁਰਜੀਤ ਸਿੰਘ ਹੋਣਾ ਨੇ ਸਰਕਾਰ ਨੂੰ ਪ੍ਰੈਸ਼ਰਾਈਜ਼ ਹੀ ਇੰਨਾ ਕਰਤਾ ਕਿ ਉਹਨਾਂ ਨੂੰ ਬੇਅਦਬੀ ਬਿੱਲ ਬਣਾਉਣਾ ਹੀ ਪਿਆ? ਨਹੀਂ, ਇਹ ਤਾਂ ਮਤਲਬ ਗੱਲ ਇਹ ਹੈ ਵੀ ਇਹ ਆਮ ਆਦਮੀ ਦੀ ਸਰਕਾਰ ਨੂੰ 4.5 ਸਾਲ ਹੋ ਚੱਲੇ ਨੇ
ਵੀ ਹੁਣ ਤੱਕ 350 400 ਤੋਂ ਉੱਪਰ ਬੇਅਦਬੀਆਂ ਹੋ ਚੁੱਕੀਆਂ ਨੇ। ਹੁਣ ਤੱਕ ਕੀ ਸਟੈਪ ਲਿੱਤੇ ਗਏ ਨੇ, ਮਤਲਬ ਵੀ ਜਿਹੜੇ ਹੁਣ ਤੱਕ ਦੇ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਪੁਰਾਣਿਆਂ ਦੇ ਮਤਲਬ ਭਗਵੰਤ ਮਾਨ ਦਾ ਇੱਕ ਬੜਾ ਚੱਲਣ ਰਿਹਾ ਹੈ ਵੀ ਹਾਂਜੀ ਭਾਈ ਸਾਡੇ ਕੋਲ ਸੁੱਖ ਵਿਲਾਸ ਦੀ ਫਾਈਲ ਆਈ ਹੋਈ ਆ ਵੀ ਅਸੀਂ ਕਰਾਂਗੇ ਨੰਗੇ, ਵੀ ਸਾਡੇ ਕੋਲ ਵਿਕਰਮ ਮਜੀਠੀਏ ਦੇ ਚਿੱਟੇ ਦੀ ਫਾਈਲ ਆਈ ਹੋਈ ਆ ਉਹਨੂੰ ਕਰਾਂਗੇ ਨੰਗੇ, ਜੇਲ੍ਹ ਭੇਜਿਆ ਅਸੀਂ। ਪਰ ਕੀ ਅੱਜ ਤੱਕ ਸਟੇਜ ਤੋਂ ਇਹ ਗੱਲਾਂ ਹੋਈਆਂ ਨੇ ਵੀ ਸਾਡੇ ਕੋਲ ਜਿਹੜੀ ਬੇਅਦਬੀ ਕਾਂਡ ਹੁਣ ਤੱਕ ਦੇ ਹੋਏ ਨੇ, ਬੇਅਦਬੀਆਂ ਹੋਈਆਂ ਨੇ, ਉਹਨਾਂ ਦੀ ਫਾਈਲ ਆਈ ਹੋਈ ਹੈ ਤੇ ਅਸੀਂ ਇਮਾਨਦਾਰੀ ਦੇ ਨਾਲ ਉਹ ਕੰਮ ਕਰਾਂਗੇ। ਵੀ ਜੇ ਕੁੰਵਰ ਪ੍ਰਤਾਪ ਉਹਨਾਂ ਦੇ MLA ਨੇ ਗੱਲ ਕੀਤੀ ਸੀ ਆਪ ਦਾ ਮਤਲਬ ਇੱਕ ਇੰਡੀਅਨ ਸਿਵਲ ਸਰਵਿਸ ਦੇ ਵਿੱਚ ਸਭ ਤੋਂ ਉੱਚਾ ਅਹੁਦਾ ਛੱਡ ਕੇ ਜੋ ਉਹਨਾਂ ਨੇ ਇਹ ਪਾਰਟੀ ਚੁਣੀ ਤੇ ਉਹਦੇ ਵਿੱਚ ਇੱਕ ਮੋਟਿਵ ਰੱਖਿਆ ਕਿ ਜਿਹੜੀ ਬੇਅਦਬੀਆਂ ਹੋਈਆਂ ਨੇ ਉਹਨਾਂ ਦਾ ਇਨਸਾਫ ਦਿਵਾਉਣਾ, ਉਹਨਾਂ ਨੂੰ ਕੀ ਕਾਰਨ ਬਣੇ ਸੀ ਪਾਰਟੀ ਛੱਡਣੀ ਪਈ। ਮਤਲਬ ਇਹ ਗੱਲ ਹੈ ਕਿ ਜਿਹੜੀ ਹੁਣ ਤੱਕ ਦੀ ਜਿਹੜੀ ਮਤਲਬ ਸਟੇਟ ਚੱਲਦੀ ਆ ਰਹੀ ਹੈ ਉਹ ਲੋਕਾਂ ਦੇ ਪ੍ਰੈਸ਼ਰ ਕਰਕੇ ਹੀ ਚੱਲਦੀ ਆ ਰਹੀ ਹੈ। ਵੀ ਉਸ ਦੇ ਵਿੱਚ ਉਹ ਚਾਹੇ ਮਾਣਾ ਟਾਵਰ ਹੋਵੇ, ਵੀ ਉਸ ਦੇ ਵਿੱਚ ਚਾਹੇ ਯੂਨੀਵਰਸਿਟੀ ਦਾ ਪਹਿਲਾਂ ਸੰਘਰਸ਼ ਚੱਲਿਆ ਉਹ ਹੋਵੇ, ਚਾਹੇ ਉਸ ਤੋਂ ਪਹਿਲਾਂ ਜਿਹੜੇ ਹੋਰ ਚੱਲਦੇ ਆ ਰਹੇ ਨੇ, ਵੀ ਉਹ ਚਾਹੇ ਕਿਸਾਨ ਬਿੱਲ ਆਪਾਂ ਦੇਖਿਆ ਕਿ ਉਹਨੇ ਜਿਹੜੀ ਇੰਡੀਅਨ ਪਾਰਲੀਮੈਂਟ ਆ ਉਹਨੂੰ ਵੀ ਝੁਕਾਇਆ ਏ। ਪਰ ਵੀ ਇਹੀ ਗੱਲ ਹੈ ਵੀ ਜਿਹੜੀ ਲੋਕ ਇੱਕ ਪੈਰਲਲ ਗਵਰਨਮੈਂਟ ਚਲਾ ਰਹੇ ਨੇ ਦੇਸ਼ ਦੇ ਤੇ ਪੰਜਾਬ ਦੇ ਵਿੱਚ, ਉਹਨਾਂ ਦਾ ਹੀ ਸਾਰਾ ਨਤੀਜਾ ਹੋਊਗਾ ਕਿ ਉਸ ਪ੍ਰੈਸ਼ਰ ਕਰਕੇ ਜੋ ਸਿੱਖ ਸੰਗਤਾਂ ਦਾ ਰੋਹ ਹੈ ਵੀ ਉਸ ਮਸ਼ੀਨਰੀ ਨੂੰ ਮੰਨਣਾ ਪਿਆ ਹੈ ਤੇ ਮੰਨਣਾ ਪਊਗਾ ਵੀ। ਪਿਛਲੇ ਲੰਬੇ ਸਮੇਂ ਦੇ ਦਰਮਿਆਨ ਬਹੁਤ ਸਾਰੇ ਮੋਰਚੇ ਬੇਅਦਬੀਆਂ ਦੇ ਮਸਲੇ ਦੇ ਉੱਪਰ ਜਾਂ ਜਿਹੜੇ ਬੰਦੀ ਸਿੰਘਾਂ ਦੇ ਮਸਲੇ ਦੇ ਉੱਪਰ ਜਾਂ ਜਿਹੜੀਆਂ ਹੋਰ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੇ ਉਹਦੇ ਉੱਪਰ ਲੱਗਦੇ ਰਹੇ ਆ, ਤਾਂ ਕਿਤੇ ਨਾ ਕਿਤੇ ਜਿਹੜੀ ਸਿੱਖ ਸੰਗਤ ਹੈ ਜਾਂ ਖਾਸ ਤੌਰ ਤੇ ਜਿਹੜਾ ਯੂਥ ਹੈ ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਜਿਹੜੀ ਲੀਡਰਸ਼ਿਪ ਹੈ ਉਹ ਕਿਤੇ ਨਾ ਕਿਤੇ ਸੱਜੇ ਖੱਬੇ ਹੋ ਜਾਂਦੀ ਆ। ਤਾਂ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਨੇ 2 ਸਾਲ ਦਾ ਆਪਣਾ ਹੱਠ ਨਿਭਾਇਆ, ਲੱਗਦਾ ਕਿ ਇਸ ਹੱਠ ਦਾ ਕਰਕੇ ਜੋ ਵੀ ਜਿੰਨੀ ਵੀ ਜਿੱਤ ਪ੍ਰਾਪਤ ਹੋਈ ਹੈ ਨੌਜਵਾਨੀ ਨੂੰ ਜਾਂ ਜਿਹੜੇ ਸਿੱਖ ਸੁਹਿਰਦ ਲੋਕ ਨੇ ਉਹਨਾਂ ਨੂੰ ਬਲ ਮਿਲੂਗਾ ਸੰਘਰਸ਼ਾਂ ਨੂੰ ਲੈ ਕੇ? ਜੀ ਬਿਲਕੁਲ, ਮਤਲਬ ਵੀ ਇਹ ਦੇਖੀਏ ਕਿ ਸਿੱਖ ਮਤਲਬ 1947 ਤੋਂ ਬਾਅਦ ਤੋਂ ਜੇ ਮਤਲਬ ਆਪਾਂ ਇੰਡੀਆ ਦੀ ਗੱਲ ਕਰੀਏ ਜਦੋਂ ਦਾ ਭਾਰਤ ਬਣਿਆ ਵੀ ਉਦੋਂ ਤਾਂ ਹਰੇਕ ਹੀ ਮਸਲੇ ਤੇ ਮਤਲਬ ਵੀ ਆਪਦੇ ਸੰਘਰਸ਼ ਕਰਦੇ ਆ ਰਹੇ ਨੇ। ਪਹਿਲਾਂ ਸੰਘਰਸ਼ 84 ਤੋਂ ਪਹਿਲਾਂ ਦੇ ਇਹੀ ਸੀ ਵੀ ਇਹ ਸਾਡੀਆਂ ਗੱਲਾਂ ਸੀ ਜਿਹੜੀਆਂ ਸਾਨੂੰ ਦੇਣੇ ਸੀ ਉਹ ਨਹੀਂ ਦਿੱਤੀਆਂ। ਉਸ ਤੋਂ ਬਾਅਦ ਦੇ ਸੰਘਰਸ਼ ਉਹ ਹੋ ਗਏ ਕਿ ਜਿਹੜੇ ਸਾਡੇ ਹੱਕ ਸੀ ਤੁਸੀਂ ਉਹ ਵੀ ਲੈ ਕੇ ਜਾ ਰਹੇ ਹੋ, ਉਹਨਾਂ ਵਾਸਤੇ ਲੜਦੇ ਆ ਰਹੇ ਨੇ। ਵੀ ਚਾਹੇ ਉਹ ਮਤਲਬ ਆਪਾਂ ਕੌਮੀ ਇਨਸਾਫ ਮੋਰਚਾ ਦੇਖ ਚੁੱਕੇ ਹਾਂ, ਉਸ ਤੋਂ ਪਹਿਲਾਂ ਹੋਰ ਕਿੰਨੇ ਮੋਰਚੇ ਲੱਗੇ ਨੇ, ਚਾਹੇ BBMB ਤੇ ਲੱਗਦੇ ਨੇ, ਪਾਣੀਆਂ ਦੇ ਮਸਲੇ ਤੇ ਲੱਗਦੇ ਨੇ, ਕਾਲਾ ਪਾਣੀ ਮੋਰਚਾ ਲੱਗਿਆ ਜਿਹੜਾ ਬੁੱਢੇ ਦਰਿਆ ਵਾਲਾ ਲੱਗਿਆ ਹੈ, ਤੇ ਹੋਰ ਬੜੇ ਮੋਰਚੇ ਨੇ। ਵੀ ਚਾਹੇ ਉਸ ਤੋਂ ਪਹਿਲਾਂ 100 ਦਿਨ ਦਾ ਸੈਨੇਟ ਦਾ ਮੋਰਚਾ ਪੰਜਾਬ ਯੂਨੀਵਰਸਿਟੀ 'ਚ ਲੱਗਿਆ। ਵੀ ਉਹ ਬੜੇ ਲੰਬੇ ਸਮੇਂ ਤੋਂ ਹਰੇਕ ਮਸਲੇ ਤੇ ਪੰਜਾਬ ਦੇ ਨੌਜਵਾਨ ਤੇ ਪੰਜਾਬ ਦੀਆਂ ਹਰੇਕ ਧਿਰਾਂ ਸੰਘਰਸ਼ ਕਰਦੀਆਂ ਆ ਰਹੀਆਂ ਨੇ। ਪਰ ਪਿਛਲੇ ਸਮੇਂ ਕੁਝ ਸਮੇਂ ਤੋਂ ਜਿਹੜੀ ਇਹ ਸਕਸੈਸ ਮਿਲਣ ਲੱਗੀ ਆ ਉਹ ਸਿੱਖਾਂ ਨੂੰ ਬੜੀ ਹੋਪ ਦੇ ਰਹੀ ਹੈ ਵੀ ਇੱਕ ਤੋਂ ਬਾਅਦ ਇੱਕ ਛੋਟੀ ਜੰਗ ਹੈ ਜਿਹੜੀ ਸਿੱਖ ਲੜ ਰਹੇ ਨੇ ਤੇ ਜਿੱਤ ਰਹੇ ਨੇ। ਉਹ ਮਤਲਬ ਜਦੋਂ ਤੱਕ ਸਿੱਖਾਂ ਦੀਆਂ ਸਾਰੀਆਂ ਮੰਗਾਂ ਜਾਂ ਸਾਰੇ ਮਸਲਿਆਂ ਦਾ ਹੱਲ ਜਦੋਂ ਤੱਕ ਨਹੀਂ ਮਿਲਦਾ ਉਦੋਂ ਤੱਕ ਹੀ ਛੋਟੀਆਂ ਜਿਹੜੀਆਂ ਜੰਗਾਂ 'ਚ ਜਿੱਤ ਮਿਲ ਰਹੀ ਹੈ ਇਹ ਸਿੱਖਾਂ ਨੂੰ ਸਰਵਾਈਵਲ ਵਾਸਤੇ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬੜੀ ਜ਼ਰੂਰੀ ਨੇ। ਵੀ ਉਸ ਦੇ ਵਿੱਚ ਚਾਹੇ ਅਸੀਂ ਗੱਲ ਕਰੀਏ ਕਿ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿਸੇ ਟਾਈਮ ਆਰਿਆ ਸਮਾਜੀਆਂ ਦਾ ਕਬਜ਼ਾ ਸੀ, ਫਿਰ ਖੱਬੇ ਪੱਖੀ ਧਿਰਾਂ ਦਾ ਕਬਜ਼ਾ ਰਿਹਾ, ਹੁਣ RSS BJP ਦਾ ਕਬਜ਼ਾ ਹੈ, ਤੇ ਉੱਥੇ ਇਹੋ ਜਿਹੀਆਂ ਧਿਰਾਂ ਜਿੱਤਣੀਆਂ ਵੀ ਜਿਹੜੀਆਂ ਪੰਥ ਪ੍ਰਸਤ ਜਾਂ ਪੰਜਾਬ ਪ੍ਰਸਤ ਹੋਣ, ਉੱਥੇ ਨੌਜਵਾਨਾਂ ਵੱਲੋਂ ਇਹੋ ਜਿਹੀਆਂ ਧਿਰਾਂ ਹੋਰ ਵੀ ਖੜੀਆਂ ਕਰੀਆਂ ਜਾਣੀਆਂ ਕਿ ਜਿਹੜੀਆਂ ਪੰਜਾਬ ਦੀ ਗੱਲ ਕਰਦੀ ਹੋਵੇ। ਮਤਲਬ ਉਹ ਇੱਕ ਬੜੀ ਚੜ੍ਹਦੀ ਕਲਾ ਦੀ ਗੱਲ ਹੈ। ਉਸ ਦੇ ਬਾਅਦ ਵੀ ਉਹ ਚਾਹੇ ਇਹ ਗੱਲ ਹੋਵੇ ਕਿ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਸਾਥ ਲੈ ਕੇ ਵੀ ਦਿੱਲੀ ਦਰਬਾਰ ਨੂੰ ਝੁਕਾਉਣ ਦੀ ਗੱਲ ਹੋਵੇ, ਉਹ ਚੀਜ਼ ਹੋਪ ਬਹੁਤ ਜ਼ਿਆਦਾ ਦਿੰਦੀ ਹੈ। ਤੇ ਉਹੀ ਹੋਪ ਇੱਕ ਤੋਂ ਬਾਅਦ ਇੱਕ ਲੜਾਈ ਲੜਨ ਦਾ ਜਿਹੜਾ ਜਜ਼ਬਾ ਉਹ ਬੜਾ ਦਿੰਦੀਆਂ ਨੇ। ਵੀ ਸੈਨੇਟ ਦਾ ਮਸਲਾ ਹੱਲ ਹੋ ਗਿਆ, ਬੇਅਦਬੀ ਸੋਧ ਬਿੱਲ ਦਾ ਮਸਲਾ ਹੱਲ ਹੋ ਗਿਆ, ਇਸ ਤੋਂ ਬਾਅਦ BBMB ਦੀ ਲੜਾਈ ਹੈ। ਪੰਜਾਬ ਦੇ ਪਾਣੀਆਂ ਦੇ ਜਿਹੜੇ ਆਧਾਰ ਦੇ ਉੱਤੇ ਪੰਜਾਬ ਜਿੰਦਾ ਹੈ ਇਸ ਸਮੇਂ, ਵੀ ਸਭ ਤੋਂ ਵੱਡਾ ਨੈਚੁਰਲ ਰਿਸੋਰਸ ਪੰਜਾਬ ਦੇ ਕੋਲ ਉਹ ਪਾਣੀ ਨੇ। ਐਜ਼ ਅ ਰਿਪੇਰੀਅਨ ਲਾਅ ਵੀ ਪੰਜਾਬ ਦੇ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਆਪਦੇ ਪਾਣੀਆਂ ਦਾ ਆਪਦੀ ਤਕਦੀਰ ਦਾ ਫੈਸਲਾ ਆਪ ਕਰ ਸਕਣ। ਤੇ ਉਸ ਦੇ ਵਿੱਚੋਂ ਵੀ ਜਿਹੜੀ ਮੈਂਬਰ ਨੇ ਪੰਜਾਬ ਦੇ ਡਿਸੀਜਨ ਮੇਕਿੰਗ ਬਾਡੀ ਦੇ ਵਿੱਚੋਂ ਕੱਢ ਦੇਣੇ, ਉਹਦੀ ਰਿਪਰੈਜ਼ੈਂਟੇਸ਼ਨ ਖਤਮ ਕਰਕੇ ਉਹ ਸਿੱਧੀ ਸੈਂਟਰ ਦੇ ਹੱਥ ਤੇ ਨੇਸ਼ਨ ਵਾਈਡ ਜਾਣੀ ਕਿ ਪੂਰੇ ਦੇਸ਼ ਦੇ ਵਿੱਚੋਂ ਕੋਈ ਵੀ ਆ ਕੇ ਉਸ ਦੇ ਵਿੱਚ ਮੈਂਬਰ ਬਣ ਸਕਦਾ, ਉਹ ਇੱਕ ਵੱਡੀ ਲੜਾਈ ਹੈ। ਤੇ ਇਹ ਜਿਹੜੀਆਂ ਛੋਟੀਆਂ ਜਿੱਤੀਆਂ ਹੋਈਆਂ ਲੜਾਈਆਂ ਨੇ ਇਹ ਉਸ ਵੱਡੀ ਲੜਾਈ ਨੂੰ ਵੀ ਬਲ ਦੇਊਗੀ ਤੇ ਲੋਕਾਂ ਦੇ ਵਿੱਚ ਜਜ਼ਬਾ ਹੈ ਜਿਹੜਾ ਸੰਘਰਸ਼ੀ ਲੋਕਾਂ ਦਾ ਜਿਹੜੇ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਉਸ ਦੇ ਵਿੱਚ ਜਿਹੜਾ ਇੱਕ ਬੜਾ ਇਨਹਾਂਸ ਕਰੂਗੀ। ਤੇ ਆਸ ਕਰਦੇ ਆ ਕਿ ਜਿਹੜੀਆਂ ਅਗਲੀਆਂ ਲੜਾਈਆਂ ਵੀ ਉਹ ਵੀ ਜਿੱਤੀਆਂ ਜਾਣਗੀਆਂ। ਇਕੱਲੇ ਲੋਕ ਹੀ ਜਾਗਣਗੇ ਜਾਂ ਇਹਦੇ ਨਾਲ ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਦੱਸਦੇ ਆ, ਪੰਜਾਬ ਦੇ ਨੁਮਾਇੰਦੇ ਦੱਸਦੇ ਸੱਚਮੁੱਚ ਵਾਲੇ, ਉਹ ਵੀ ਜਾਗ ਪੈਣਗੇ, ਕੋਈ ਗੱਲ ਕਰਨਗੇ ਨਾ ਪੰਜਾਬ ਦੇ ਹਕੀਕੀ ਮਸਲਿਆਂ ਦੀ?
ਉਹ ਤਾਂ ਜਦੋਂ ਦੇਖੋ ਤੁਸੀਂ ਵੀ ਜਦੋਂ ਲੋਕਾਂ ਦੀ ਅਕਾਊਂਟ ਮਤਲਬ ਪ੍ਰੈਸ਼ਰ ਬਣਦਾ ਤਾਂ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਅਕਾਊਂਟੇਬਲ ਹੋਣਾ ਪੈਂਦਾ ਹੁੰਦਾ। ਲੀਡਰ ਕੱਲਾ ਲੀਡਰ ਨਹੀਂ ਹੋ ਸਕਦਾ ਕਦੇ, ਉਹਦੇ ਪਿੱਛੇ ਜਥੇਦਾਰ ਤਾਂ ਜਥੇਦਾਰ ਹੈ ਜੇ ਉਹਦੇ ਮਗਰ ਜਥਾ ਹੋਵੇ। ਲੀਡਰ ਕਿਸੇ ਨੂੰ ਤਾਂ ਲੀਡ ਕਰੂਗਾ ਨਾ, ਪਰ ਜਿਨ੍ਹਾਂ ਨੂੰ ਲੀਡ ਕਰ ਰਿਹਾ ਜਦੋਂ ਉਹ ਸਵਾਲ ਕਰਨਗੇ, ਜਦੋਂ ਉਹ ਜਾਗੇ, ਉਹ ਗੱਲ ਕਰਨਗੇ, ਉਹ ਸਵਾਲ ਪੁੱਛਣਗੇ, ਉਦੋਂ ਫਿਰ ਲੀਡਰ ਨੂੰ ਵੀ ਅਕਾਊਂਟੇਬਲ ਹੋਣਾ ਪਊਗਾ। BBMB ਦੇ ਮਸਲੇ ਦੇ ਉੱਪਰ ਤੁਹਾਡੇ ਵਰਗੇ ਜਿਹੜੇ ਸੁਹਿਰਦ ਸਟੂਡੈਂਟ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹ ਤੇ ਬੋਲਦੇ ਨਜ਼ਰ ਆਏ ਨੇ, ਪਰ ਜਿਹੜੇ ਵੱਡੇ ਵੱਡੇ ਲੀਡਰ ਹੈ ਉਹ ਫਿਰ ਚੁੱਪ ਕਿਉਂ ਬੈਠੇ ਨੇ ਇਸ ਮਸਲੇ ਤੇ? ਮਤਲਬ ਇਹ ਮਸਲਿਆਂ ਦੀ ਨਾ ਆਪਾਂ ਇੱਕ ਇਹ ਚੀਜ਼ ਸਮਝੀਏ ਬੜੀ ਜ਼ਰੂਰੀ ਹੈ, ਜਿਹੜੀ ਵੀ ਉਹ ਨਾ ਮਸਲੇ ਦੀ ਜੜ ਤੇ ਮਸਲਾ ਸਮਝਣ ਦੀ ਬੜੀ ਲੋੜ ਹੈ ਕਿ ਲੜਾਈ ਕਿੱਥੋਂ ਕਿਹਦੇ ਨਾਲ ਹੈ। ਵੀ ਪੰਜਾਬ ਦੀ ਉਹ ਇੰਡੀਅਨ ਸਟੇਟ ਦੇ ਨਾਲ ਲੜਾਈ ਹੈ। ਵੀ ਆਪਾਂ ਇਹ ਗੱਲ ਕਹਿ ਦਈਏ ਵੀ ਸਿੰਪਲੀ ਮਤਲਬ ਇੱਕ ਬਾਡੀ ਦੇ ਵਿੱਚ ਚੇਂਜ ਕਰਨ ਦੀ ਬਜਾਏ ਜਾਂ ਇੱਕ ਬਾਡੀ ਦੇ ਸਟਰਕਚਰ ਨੂੰ ਚੇਂਜ ਕਰਨ ਦੀ ਲੜਾਈ ਨਹੀਂ ਹੈ ਇਕੱਲੀ, ਉਹ ਸਾਰੇ ਉਸ ਸਟਰਕਚਰ ਦੀ ਲੜਾਈ ਹੈ ਜਿਹੜਾ ਪੰਜਾਬ ਬੜੇ ਲੰਬੇ ਸਮੇਂ ਤੋਂ ਜੂਝ ਰਿਹਾ ਹੈ। ਬਿਲਕੁਲ। ਤੇ ਹੁਣ ਜਿਹੜੀਆਂ ਧਿਰਾਂ ਨੇ ਵੀ ਪੋਲੀਟੀਕਲ ਸਿਸਟਮ, ਇਲੈਕਟੋਰਲ ਸਿਸਟਮ ਇਹੋ ਜਿਹਾ ਕਿ ਉਹਨਾਂ ਨੂੰ ਕੋਡੇ ਹੋ ਕੇ ਸੈਂਟਰ ਦੇ ਨਾਲ ਚੱਲਣਾ ਪੈ ਰਿਹਾ ਹੈ। ਵੀ ਇਹ ਗੱਲ ਬਈ ਦੀਪ ਵੀ ਬੜੇ ਸਮੇਂ ਤੋਂ ਕਹਿੰਦਾ ਆ ਕਿ ਆਪਣਾ ਦਰਬਾਰੇ ਨਾਲੋਂ ਜ਼ਿਆਦਾ ਬੁੱਚੜ ਜਿਹੜਾ ਉਹ ਭਗਵੰਤ ਮਾਨ ਹੋਊਗਾ। ਜਿਹੜੀਆਂ ਧਿਰਾਂ ਸੈਂਟਰ ਤੋਂ ਚੱਲਣਗੀਆਂ ਉਹਨਾਂ ਨੇ ਹਮੇਸ਼ਾ ਮਤਲਬ ਵੱਡੇ ਲੈਵਲ ਦੇ ਉੱਤੇ ਇੰਡੀਅਨ ਸਟੇਟ ਦੀ ਗੱਲ ਕਰਨੀ ਹੈ, ਨੈਸ਼ਨਲਿਜ਼ਮ ਦੀ ਗੱਲ ਕਰਨੀ ਹੈ। ਇਸ ਗੱਲ ਵਾਸਤੇ ਪੰਜਾਬ ਵਰਗੀ ਬਾਰਡਰ ਸਟੇਟ ਘੱਟ ਗਿਣਤੀ ਦੇ ਜਿਹੜਾ ਮਤਲਬ ਵਸੋਂ ਹੋਇਆ ਜਿੱਥੇ ਇੱਕ ਅਲੱਗ ਆਇਡੈਂਟੀਟੀ ਵਸਦੀ ਆ, ਉੱਥੇ ਦੀ ਰਾਜਨੀਤੀ ਹੈ ਜਿਹੜੀ ਵੀ ਉਹ ਇੱਕ ਖੇਤਰੀ ਧਿਰ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਉਹ ਖੇਤਰੀ ਧਿਰ ਦਾ ਪਾਵਰ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ। ਉਸ ਖੇਤਰੀ ਧਿਰ ਦਾ ਆਪ ਦੇ ਲੋਕਾਂ ਦੇ ਬਾਰੇ ਗੱਲ ਕਰਨਾ ਬੜਾ ਜ਼ਰੂਰੀ ਹੈ ਤੇ ਉਹਨਾਂ ਦੀ ਜਿਹੜੀ ਅਕਾਊਂਟੇਬਿਲਟੀ ਆ ਉਹ ਉਸ ਖਿੱਤੇ ਦੇ ਲੋਕਾਂ ਨੂੰ ਹੋਣੀ ਬੜੀ ਜ਼ਰੂਰੀ ਹੈ। ਜਦੋਂ ਤੱਕ ਉਹ ਚੀਜ਼ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਮਰਜ਼ੀ ਧਿਰ ਆ ਜੇ ਪੰਜਾਬ ਦੇ ਵਿੱਚ, ਜਿਹੜਾ ਮਰਜ਼ੀ ਇੱਥੇ ਬਿੱਲ ਲੈ ਕੇ ਆ ਜੇ, ਜਿਹੜਾ ਮਰਜ਼ੀ ਜਿੰਨਾ ਮਰਜ਼ੀ ਫੰਡ ਲੈ ਕੇ ਆ ਜੇ, ਉਹ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸਾਥ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ, ਤਾਂ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਤਮਾਮ ਸਾਰੇ ਸੁਹਿਰਦ ਮਸਲਿਆਂ ਦੇ ਬਾਬਤ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤਮਾਮ ਸਾਰੇ ਗੱਲਬਾਤ ਹੈ ਜਿਹੜੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਸਕੀਏ। ਧੰਨਵਾਦ।